ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ, ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਇੱਕ ਬੜੀ ਵੱਡੀ ਚਰਚਾ ਤੋਂ, ਜਿਹੜੀ ਚਰਚਾ ਅਕਸਰ ਹੀ ਚੱਲਦੀ ਰਹਿੰਦੀ ਹੈ ਤੇ ਅੱਜ ਆਪਾਂ ਸਵਾਲੀਆ ਰੂਪ ਦੇ ਵਿੱਚ ਉਹਦੇ ਤੇ ਡਿਸਕਸ ਵੀ ਕਰਾਂਗੇ, ਚਰਚਾ ਵੀ ਕਰਾਂਗੇ। ਕੇਜਰੀਵਾਲ ਸੀਐਮ ਨੇ ਤੇ ਕੀ ਫਰਮਾਨ ਉਹਨਾਂ ਦੇ ਪੀਏ ਨੇ, ਕਿਉਂਕਿ ਸੀਐਮ ਦਾ ਜਿਹੜਾ ਰੁਤਬਾ ਹੈ ਜਾਂ ਸੀਐਮ ਦੀ ਜਿਹੜੀ ਕੁਰਸੀ ਉਹ ਤਾਂ ਮਾਨ ਸਾਹਿਬ ਕੋਲ ਹੈ, ਤੇ ਜੇ ਉਸ ਕੁਰਸੀ ਦੇ ਉੱਤੇ ਕਾਬਜ਼ ਕੋਈ ਹੋਰ ਹੈ ਤਾਂ ਫਿਰ ਮਾਨ ਸਾਹਿਬ ਦਾ ਦਰਜਾ ਤਾਂ ਉਦੋਂ ਅਗਾਂਹ ਵਾਲਾ ਹੋ ਗਿਆ ਜੀ। ਪ੍ਰਵੀਨ ਜੀ, ਆਪਾਂ ਕਈ ਵਾਰ ਇਸ ਪ੍ਰੋਗਰਾਮ 'ਚ ਗੱਲ ਕਰਦੇ ਹਾਂ, ਇਸ ਨੂੰ ਟਿੱਪਣੀ ਰੂਪ 'ਚ, ਵਿਅੰਗ ਰੂਪ 'ਚ ਆਪਾਂ ਗੱਲ ਕੀਤੀ ਜੀ ਕਿ ਸੀਐਮ ਭਗਵੰਤ ਮਾਨ ਦੇ ਸੀਐਮ ਅਰਵਿੰਦ ਕੇਜਰੀਵਾਲ, ਬਿਲਕੁਲ ਕੀਤੀ, ਹਾਂਜੀ। ਉੱਥੇ ਤੱਕ ਤਾਂ ਚੱਲ ਠੀਕ ਆ, ਪਰ ਉਹ ਤੰਜ ਵੀ ਇਸ ਗੱਲ ਦੀ ਗਵਾਹੀ ਭਰਦਾ ਰਹਿੰਦਾ ਕਿ ਇਹਦਾ ਮਤਲਬ ਮੁੱਖ ਮੰਤਰੀ ਆਪਣੇ ਮਨ ਨਾਲ, ਆਪਣੇ ਵਿਵੇਕ ਨਾਲ, ਆਪਣੀ ਸਮਝ ਨਾਲ ਫੈਸਲਾ ਨਹੀਂ ਲੈਂਦੇ ਜੀ। ਫੈਸਲਾ ਉਹ ਆਪਣੇ ਅਫਸਰਾਂ ਨਾਲ, ਆਪਣੇ ਪੀਏ ਨਾਲ, ਆਪਣੇ ਸੈਕਟਰੀਆਂ ਨਾਲ, ਪੰਜਾਬ ਦੇ ਚਿੰਤਕਾਂ ਨਾਲ, ਆਪਣੇ ਮੰਤਰੀਆਂ ਨਾਲ ਗੱਲ ਕਰਕੇ ਨਹੀਂ ਲੈਂਦੇ। ਫੈਸਲਾ ਉਹ ਆਪਣੇ ਆਕਾ ਨਾਲ ਗੱਲ ਕਰਕੇ ਲੈਂਦੇ ਨੇ। ਪਰ ਉਹਦੇ ਵਿੱਚ ਵੀ ਇਹ ਤਾਂ ਸੀ ਕਿ ਜੇ ਗੱਲ ਉਹਦੇ ਨਾਲ ਕਰਕੇ ਲੈਂਦੇ ਨੇ, ਫੈਸਲਾ ਤਾਂ ਆਪ ਲੈਂਦੇ ਨੇ। ਪਰ ਇਹ ਤਾਂ ਗੱਲ ਇਹ ਤੋਂ ਵੀ ਅੱਗੇ ਦੀ ਨਿਕਲੀ ਕਿ ਨਹੀਂ, ਮੁੱਖ ਮੰਤਰੀ ਭਗਵੰਤ ਮਾਨ ਤਾਂ ਕੇਜਰੀਵਾਲ ਨਾਲ ਪੀਏ ਵਾਂਗ ਵਿਚਰਦੇ ਨੇ, ਠੀਕ ਹੈ, ਤੇ ਫੈਸਲਾ ਹੀ ਕੇਜਰੀਵਾਲ ਲੈਂਦਾ। ਵਿਜੇ ਜੀ ਮੁੱਖ ਮੰਤਰੀ ਸਾਹਿਬ ਗਏ ਹੋਏ ਸੀ ਜਾਪਾਨ ਇਨਵੈਸਟਮੈਂਟ ਲੈਣ ਜੀ। ਮਾਨਕ ਗੋਇਲ ਨੇ ਆਪਣੇ ਪੇਜ ਤੇ ਪੋਸਟ ਪਾ ਕੇ ਬਕਾਇਦਾ ਚਾਰਟ ਜਾਰੀ ਕਰਕੇ ਦੱਸਤਾ ਸੀ ਕਿ ਆਹ ਲੋ ਭਾਈ, ਚੋਪਰ ਉੜਿਆ ਫਿਰਦਾ ਤੁਹਾਡੇ ਸੀਐਮ ਦਾ। ਜਦੋਂ ਕਿ ਇਹ ਤੈਅ ਹੈ ਕਿ ਜੇ ਉਹ ਚੋਪਰ ਉਡੂਗਾ ਹੀ ਤਾਂ ਜਿਹਦੇ ਵਿੱਚ ਸੀਐਮ ਬੈਠੂਗਾ। ਸਹੀ ਹੈ। ਜਾਂ ਕਿਸੇ ਖਾਸ ਸਥਿਤੀ ਦੇ ਵਿੱਚ ਸੀਐਮ ਨੇ ਆਰਡਰ ਦੇ ਕੇ ਭੇਜਿਆ ਹੋਵੇ ਕਿ ਹਾਂ ਇਸ ਕੰਮ ਲਈ ਲੈ ਜਾਓ, ਅਦਰਵਾਈਜ਼ ਨਹੀਂ ਜੀ। ਪਰ ਕਿਵੇਂ ਉਡਿਆ ਕਿ ਜੀ ਕਦੇ ਅੰਮ੍ਰਿਤਸਰ ਤੋਂ ਚੰਡੀਗੜ੍ਹ, ਚੰਡੀਗੜ੍ਹੋਂ ਅੰਮ੍ਰਿਤਸਰ, ਚੰਡੀਗੜ੍ਹ 'ਚ 2 ਵਾਰ, ਇੱਕ ਦਿਨ 'ਚ 3-3 ਵਾਰ ਉਡਿਆ। ਤੇ ਕੇਜਰੀਵਾਲ ਝੂਟੇ ਲੈਂਦਾ ਰਿਹਾ ਕਿਹੜੇ ਘਰ ਖੇਤਰ। ਚਲੋ ਇਹ ਝੂਟਿਆਂ ਦਾ ਮਸਲਾ ਹੈ, ਬਾਅਦ ਚੋਂ ਆਉਂਦੀਆਂ ਜਾਂਦੀਆਂ ਸਰਕਾਰਾਂ ਇਨਕੁਆਇਰੀ ਕਰੀ ਜਾਣਗੇ। ਪਰ ਜਿਹੜਾ ਸਵਾਲ ਤੁਸੀਂ ਪਾਇਆ ਉਹ ਇਸ ਲਈ ਵੱਡਾ ਕਿ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਹੋਈਆਂ ਤੇ ਨਰੋਲ ਪੇਂਡੂ ਖੇਤਰ ਦੀਆਂ ਚੋਣਾਂ, ਔਰ ਆਮ ਆਦਮੀ ਪਾਰਟੀ ਤੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਵਿੱਚ ਐਮਐਲਏਆਂ ਚੋਂ ਬਣੇ ਮੁੱਖ ਮੰਤਰੀ ਭਗਵੰਤ ਮਾਨ ਦਮ ਭਰਦੇ ਰਿਹਾ ਕਿ ਜੀ ਇਹ ਚੋਣਾਂ ਸਿਆਸਤ ਉੱਪਰ ਉੱਠ ਕੇ ਹੋਣੀਆਂ ਚਾਹੀਦੀਆਂ, ਇਹ ਚੋਣਾਂ ਦੇ ਵਿੱਚ ਜੀ ਪਾਰਟੀ ਦੇ ਚੋਣ ਨਿਸ਼ਾਨ ਨਹੀਂ ਹੋਣੇ ਚਾਹੀਦੇ, ਜਦੋਂ ਕਿ ਆਮ ਆਦਮੀ ਪਾਰਟੀ ਨੇ ਚੋਣ ਨਿਸ਼ਾਨ ਤੇ ਲੜੇ ਤੇ ਬਾਕੀ ਵੀ ਲੜੇ। ਪਹਿਲਾਂ ਲੜਦੇ ਸੀ ਤੇ ਪਰ ਤੁਸੀਂ ਉਹਦਾ ਉਸ ਸਮੇਂ ਵਿਰੋਧ ਕਰਦੇ ਸੀ। ਅੱਜ ਜਦੋਂ ਤੁਹਾਡੀ ਵਾਰੀ ਤੁਸੀਂ ਉਸ ਨੂੰ ਦਰੁਸਤ ਕਰਨ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ? ਸਹੀ ਹੈ। ਚਲੋ ਤੁਸੀਂ ਪਾਰਟੀ ਦੇ ਚੋਣ ਨਿਸ਼ਾਨ ਤੇ ਲੜੇ ਤੇ ਕੇਜਰੀਵਾਲ ਰੈਲੀ ਕਰ ਲੈਂਦੇ ਫਿਰ, ਜੇ ਇਹੀ ਕੁਝ ਕਰਨਾ ਸੀ ਜੀ। ਕੇਜਰੀਵਾਲ ਨੇ ਰੈਲੀ ਨਹੀਂ ਕੀਤੀ। ਜਦ ਦੇਖਿਆ ਕਿ ਜਿੱਤ 50% ਤੋਂ ਆਪਣੀ ਹੈ ਤਾਂ ਪ੍ਰੈਸ ਕਾਨਫਰੰਸ ਲਈ ਮੂਹਰੇ ਬੈਠ ਗਿਆ। ਸਹੀ ਹੈ। ਤੇ ਫਿਰ ਸੀਐਮ ਕੌਣ ਸੀ ਉਸ ਪ੍ਰੈਸ ਕਾਨਫਰੰਸ ਦੇ ਵਿੱਚ? ਜੀ। ਜਦੋਂ ਭਗਵੰਤ ਮਾਨ ਇਹ ਕਹਿ ਰਹੇ ਸੀ ਜੀ ਤੁਹਾਨੂੰ ਕੇਜਰੀਵਾਲ ਜੀ ਦੱਸਣਗੇ ਜੀ ਕਿ ਕੀ ਹੋਇਆ ਪਿੰਡਾਂ 'ਚ, ਕੇਜਰੀਵਾਲ ਨੂੰ ਪਿੰਡਾਂ ਦੇ ਨਾਂ ਨਹੀਂ ਉਚਾਰਨੇ ਆਉਂਦੇ, ਉਹਨੂੰ ਪੰਜਾਬ ਦੀ ਭਾਸ਼ਾ ਨਹੀਂ ਆਈ ਅਜੇ ਤੱਕ। 10 ਸਾਲ ਹੋ ਗਏ ਪੰਜਾਬ 'ਚ ਆਕਾ ਬਣ ਕੇ ਫਿਰਦੇ ਨੇ। ਸਹੀ ਗੱਲ, ਬਿਲਕੁਲ। ਤੇ ਫਿਰ ਜਦੋਂ ਮੁੱਖ ਮੰਤਰੀ ਬੈਠਾ ਹੋਵੇ ਤੇ ਉਹਦੇ ਨਾਲ ਬੈਠੇ ਬੰਦੇ ਨੂੰ ਮੁੱਖ ਮੰਤਰੀ ਕਹੇ ਜੀ ਹੁਣ ਇਹ ਅੱਗੇ ਜਾਣਕਾਰੀ ਦੇਣਗੇ, ਤਾਂ ਐਵੇਂ ਹੀ ਹੁੰਦਾ ਕਿ ਤੁਸੀਂ ਪਹਿਲਾਂ ਸਟੇਜ ਤੇ ਭੂਮਿਕਾ ਬੰਨ੍ਹਤੀ ਤੇ ਫਿਰ ਤੁਸੀਂ ਮੁੱਖ ਬੁਲਾਰੇ ਨੂੰ ਮਾਈਕ ਦੇਤਾ। ਸਹੀ ਹੈ, ਬਿਲਕੁਲ ਸਹੀ ਹੈ। ਤੇ ਫਿਰ ਕੌਣ ਪੀਏ ਤੇ ਕੌਣ ਮੁੱਖ ਮੰਤਰੀ? ਇੱਥੇ ਤੱਕ ਇਹ ਨਹੀਂ ਗੱਲ ਜੀ। ਨਤੀਜਿਆਂ ਦਾ ਹਵਾਲਾ ਦਿੰਦਿਆਂ ਕੇਜਰੀਵਾਲ ਨੇ ਜੋ ਕਿਹਾ ਉਹਨੇ ਸਾਰਾ ਕੁਝ ਸਪਸ਼ਟ ਕਰਕੇ ਰੱਖ ਦਿੱਤਾ। ਬਿਲਕੁਲ 347 ਸੀਗੀਆਂ ਸਾਡੀਆਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਸੀਟਾਂ, ਜਿਸ ਚੋਂ 346 ਦੇ ਉੱਤੇ ਵੋਟਾਂ ਹੋਈਆਂ ਜੀ। ਆਮ ਆਦਮੀ ਪਾਰਟੀ 218 ਜਿੱਤੀ, ਦੂਏ ਨੰਬਰ ਤੇ ਕਾਂਗਰਸ 62 ਜਿੱਤੀ, ਅਕਾਲੀ ਦਲ 46 ਜਿੱਤਿਆ, ਬੀਜੇਪੀ 7 ਜਿੱਤੀ, ਬਹੁਜਨ ਸਮਾਜ ਪਾਰਟੀ 3 ਜਿੱਤੀ ਤੇ ਆਜ਼ਾਦ 10 ਜਿੱਤੀ। ਇਸੇ ਤਰ੍ਹਾਂ ਬਲਾਕ ਸੰਮਤੀ ਦੇ ਵਿੱਚ 2838 ਸੀਗੀਆਂ, 2833 ਤੇ ਚੋਣ ਹੋਈ, 1531 ਆਮ ਆਦਮੀ ਪਾਰਟੀ ਜਿੱਤੀ, 612 ਕਾਂਗਰਸ ਜਿੱਤੀ, 445 ਅਕਾਲੀ ਦਲ ਜਿੱਤਿਆ, 73 ਬੀਜੇਪੀ ਜਿੱਤੀ, 28 ਬਸਪਾ ਜਿੱਤੀ, 144 ਆਜ਼ਾਦ ਜਿੱਤੇ। ਬਲਾਕ ਸੰਮਤੀ ਦੇ ਵਿੱਚ 53% ਤੋਂ ਵੱਧ ਆਮ ਆਦਮੀ ਪਾਰਟੀ ਲੈ ਕੇ ਗਈ, ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ 63% ਤੋਂ ਵੱਧ ਲੈ ਕੇ ਗਈ। ਔਰ ਇਹ ਸਾਰਾ ਕੁਝ ਤਾਂ ਹੈ ਜਦੋਂ ਤੁਸੀਂ
ਕਾਗਜ਼ ਨਹੀਂ ਭਰਨ ਦਿੱਤੇ ਕਈਆਂ ਨੂੰ, ਕਈਆਂ ਦੀਆਂ ਫਾਈਲਾਂ ਖੋਈਆਂ, ਕਈਆਂ ਦੇ ਅੰਦਰ ਕਾਗਜ਼ ਰੱਦ ਕੀਤੇ, ਵੋਟਾਂ ਵਾਲੇ ਦਿਨ ਚੁੱਕਦੀ ਕੀਤੀ, ਇਹਨਾਂ ਬੈਲਟ ਪੇਪਰਾਂ ਦਾ ਜੋ ਖੇਲ ਕੀਤਾ, ਨਤੀਜਿਆਂ ਨੂੰ ਰਾਤ ਤੱਕ ਲਟਕਾਈ ਰੱਖਿਆ, ਦੂਏ ਦਿਨ ਦੀ ਦੁਪਹਿਰ ਤੱਕ ਲਟਕਾਈ ਰੱਖਿਆ। ਇਹ ਸਾਰਾ ਕੁਝ ਕਰਨ ਦੇ ਬਾਅਦ ਵੀ ਤੁਹਾਡੀ ਸਥਿਤੀ ਆਏ। ਪਰ ਜੀ ਜਿਹੜੇ ਪ੍ਰੈਸ ਕਾਨਫਰੰਸ ਪੀਏ ਬਣ ਕੇ ਬੈਠੇ ਸੀ ਸਾਡੇ ਜਨਾਬ, ਉਸ ਪ੍ਰੈਸ ਕਾਨਫਰੰਸ ਦੇ ਵਿੱਚ ਸੀਐਮ ਕੇਜਰੀਵਾਲ ਕਹਿ ਰਹੇ ਸੀ ਕਿ ਦੇਖੋ ਨਤੀਜੇ ਲੋਕਤੰਤਰ ਤਰੀਕੇ ਨਾਲ ਆਏ ਨੇ, ਤਾਂ ਹੀ ਕਾਂਗਰਸ ਜਿੱਤ ਗਈ, ਤਾਂ ਹੀ ਕੁਝ ਸੀਟਾਂ ਤੇ ਅਕਾਲੀ ਦਲ ਜਿੱਤ ਗਿਆ। ਇਹ ਅਸੀਂ ਚਾਹੁੰਦੇ ਇੱਕ ਫੋਨ ਕਰਨਾ ਸੀ, ਕਹਿੰਦੇ ਡੀਸੀ ਐਸਡੀਐਮ ਨੂੰ, ਜੇ ਪਲਟ ਜਾਣ। ਕੇਜਰੀਵਾਲ ਜੀ ਤੁਸੀਂ ਕੌਣ ਹੋ ਡੀਸੀ ਨੂੰ ਫੋਨ ਕਰਨ ਵਾਲੇ? ਸਹੀ ਗੱਲ ਹੈ, ਕਿਹੜਾ ਉਹਦਾ ਕਿਹੜੀ ਪਾਵਰ ਹੈ? ਤੁਸੀਂ ਕੌਣ ਹੋ ਐਸਡੀਐਮ ਨੂੰ ਫੋਨ ਕਰਨ ਵਾਲੇ? ਕਿਹੜਾ ਸੰਵਿਧਾਨਕ ਅਹੁਦਾ ਹੈ ਤੁਹਾਡੇ ਕੋਲ ਪੰਜਾਬ ਦੇ ਵਿੱਚ? ਤੁਸੀਂ ਪਾਰਟੀ ਦੇ ਮੁਖੀ ਹੋ, ਪੰਜਾਬ ਦੇ ਨਹੀਂ। ਸਹੀ ਗੱਲ, ਬਿਲਕੁਲ ਸਹੀ। ਸਰਕਾਰ 'ਚ ਤਾਂ ਬਿਲਕੁਲ ਵੀ ਸੰਵਿਧਾਨਕ ਅਹੁਦੇ ਤੇ ਤੁਹਾਡੇ ਕੋਲ ਨਹੀਂ। ਤੁਸੀਂ ਕਿਸ ਅਧਿਕਾਰ ਖੇਤਰ ਨਾਲ ਗੱਲ ਕਰ ਰਹੇ ਹੋ ਹੁਕਮ ਦੇਣ ਦਾ ਡੀਸੀ ਐਸਡੀਐਮ ਨੂੰ? ਸਹੀ ਹੈ। ਤੁਸੀਂ ਇਹ ਆਪਣੀ ਪ੍ਰੈਕਟਿਸ ਤੋਂ ਬੋਲ ਰਹੇ ਹੋ। ਤੁਸੀਂ ਇਹ ਕੁਝ ਕੀਤਾ ਉਹੀ ਨਹੀਂ। ਇੱਕ ਬੰਦਾ 9 ਨਾਲ ਜਿੱਤ ਰਿਹਾ ਸੀ, ਤੁਸੀਂ ਬਾਰ-ਬਾਰ ਗਿਣਤੀ ਕਰਵਾ ਰਹੇ ਸੀ ਕਿ ਨਹੀਂ ਹਰਾਉਣਾ ਹੀ ਹਰਾਉਣਾ ਹੈ। 9 ਤੱਕ ਪਤਾ ਨਹੀਂ ਕਿਵੇਂ ਲੈ ਕੇ ਆਏ ਹੋਣੇ। ਉਹ ਤਾਂ ਕਹਿੰਦੇ ਮੌਕੇ ਤੇ ਫਿਰ ਅਧਿਕਾਰੀ ਵੜ ਗਏ ਕਿ ਜਾਓ ਭੱਜੋ, ਹੁਣ ਅਸਲੀ ਗਿਣਤੀ ਕਰਾਂਗੇ। ਜਦੋਂ ਅਸਲੀ ਗਿਣਤੀ ਕੀਤੀ 34 ਦੇ ਜਿੱਤਿਆ ਬੰਦਾ। ਸਹੀ ਗੱਲ। ਇਹਦਾ ਮਤਲਬ ਇਹ ਜਿਹੜੇ ਬਾਕੀ ਨਤੀਜੇ ਨੇ ਉਹਨਾਂ 'ਚ ਫੋਨ ਗਏ ਨੇ। ਤੁਸੀਂ ਤਾਂ ਉਸ ਪ੍ਰੈਕਟਿਸ 'ਚੋਂ ਬੋਲ ਰਹੇ ਹੋ। ਜਦੀ ਤੁਹਾਨੂੰ ਕਿਵੇਂ ਪਤਾ ਕਿ ਡੀਸੀ ਐਸਡੀਐਮ ਇਹ ਕੁਝ ਕਰਦੇ ਨੇ? ਸਹੀ ਹੈ, ਏਦਾਂ ਕਰ ਦੇਣਗੇ ਤੁਹਾਡੇ ਫੋਨ ਤੇ ਇਹਦੇ ਨਾਲ ਅਧਿਕਾਰੀਆਂ ਦਾ ਵੀ ਮੂਰੇ ਰੂਪ ਰੰਗ ਰੱਖਤੀ ਕਿ ਐਂ ਚੱਲਦੇ ਨੇ ਭਾਈ ਅਧਿਕਾਰੀ। ਮਤਲਬ ਲੋਕ ਗੱਲਾਂ ਕਰਨ ਤਾਂ ਕਰਨ। ਸਹੀ ਗੱਲ ਹੈ, ਬਿਲਕੁਲ। ਜੇ ਸਰਕਾਰਾਂ ਇਹ ਪ੍ਰਗਟਾਵਾ ਕਰ ਰਹੀਆਂ ਨੇ ਤੇ ਫਿਰ ਇਹਦਾ ਅਰਥ ਕੀ ਹੈ? ਸੋ ਹਰ ਵਰਤਾਰੇ ਚੋਂ ਸਮੇਂ ਲੱਗਦਾ ਰਿਹਾ। ਕਦੇ ਪੰਜਾਬ ਦਾ ਮੁੱਖ ਮੰਤਰੀ ਸੰਦੀਪ ਪਾਠਕ ਬਣ ਕੇ ਵਿਚਰਦਾ ਰਿਹਾ, ਕਦੇ ਪੰਜਾਬ ਦਾ ਮੁੱਖ ਮੰਤਰੀ ਰਾਘਵ ਚੱਡਾ ਬਣ ਕੇ ਵਿਚਰਦਾ ਰਿਹਾ, ਕਦੇ ਮਨੀਸ਼ ਸਿਸੋਦੀਆ ਬਣ ਕੇ ਵਿਚਰਦਾ ਰਿਹਾ। ਕੇਜਰੀਵਾਲ ਸਦਾ ਹੀ ਇਹਨਾਂ ਦਾ ਸੀਐਮ ਰਿਹਾ। ਤੇ ਫਿਰ ਜਨਾਬ ਨਾ ਉਹ ਸਿਲੈਕਟਡ ਨਾ ਉਹ ਇਲੈਕਟਡ। ਸਹੀ ਗੱਲ। ਤੇ ਫਿਰ ਉਹ ਪੰਜਾਬ ਦਾ ਕੀ ਲੱਗਦਾ? ਸਹੀ। ਪਰ ਜੋ ਵੀ ਹੋਵੇ ਜੀ, ਸਾਡੇ ਮਾਨ ਸਾਹਿਬ ਅੱਜ ਵੀ ਕਮੇਡੀ ਸ਼ੋਅ ਦੇ ਵਿੱਚ ਯਕੀਨ ਕਰਦੇ ਨੇ। ਉਹ ਮੁੱਖ ਮੰਤਰੀ ਦਾ ਰੋਲ ਨਿਭਾਉਂਦੇ ਨੇ, ਉਹਦੇ ਭੁੱਲ ਜਾਂਦੇ ਨੇ ਕਿ ਮੈਂ ਮੁੱਖ ਮੰਤਰੀ ਹਾਂ ਕਿ ਕੀ ਹਾਂ। ਪਰ ਕੇਜਰੀਵਾਲ ਦਿੱਲੀ ਦੇ ਸੀਐਮ ਦਾ ਰੋਲ ਅਜੇ ਵੀ ਨਹੀਂ ਛੱਡ ਰਿਹਾ। ਉਹ ਪੰਜਾਬ ਦੇ ਸੀਐਮ ਦਾ ਰੋਲ ਨਿਭਾ ਰਿਹਾ। ਇਹਦਾ ਮਤਲਬ ਇਹ ਹੈ ਕਿ ਤੁਸੀਂ ਧੌਂਸ ਦਿਖਾਉਣਾ ਚਾਹੁੰਦੇ ਆਪਣੀ, ਕਿ ਮੇਰੀ ਧੌਂਸ ਚੱਲਦੀ ਹੈ, ਕਿ ਮੈਂ ਫੋਨ ਕਰੂੰਗਾ ਅਧਿਕਾਰੀਆਂ ਨੂੰ ਤੇ ਉਹ ਨਤੀਜੇ ਬਦਲ ਦੇਣਗੇ। ਧੌਂਸ ਤੁਸੀਂ ਤਾਂ ਦਿਖਾਓ ਜੇ ਤੁਸੀਂ ਸੰਵਿਧਾਨ ਤੇ ਕਾਨੂੰਨ ਨਾਲੋਂ ਉੱਪਰ ਹੋ। ਤੁਹਾਡੀ ਹੈਸੀਅਤ ਕਾਨੂੰਨ ਤੋਂ ਉੱਪਰ ਨਹੀਂ ਹੈ, ਤੁਸੀਂ ਸੰਵਿਧਾਨ ਤੋਂ ਉੱਪਰ ਨਹੀਂ ਹੋ। ਤੁਸੀਂ ਏਡੇ ਵੀ ਬਹਾਦਰ ਨਹੀਂ ਹੋ ਕਿ ਹਰ ਚੀਜ਼ ਨੂੰ ਆਪਣੇ ਉੱਤੇ ਬਰਦਾਸ਼ਤ ਕਰ ਸਕੋ। ਤੁਸੀਂ ਮਾਫੀਆਂ ਮੰਗ ਲੈਂਦੇ ਹੋ। ਮਜੀਠੀ ਵਾਲਾ ਕੇਸ ਸਭ ਦੇ ਸਾਹਮਣੇ ਹੈ। ਸੋ ਇਹ ਜਿਹੜੀ ਗੁੰਡਾਗਰਦੀ ਇਹਨੂੰ ਆਪਣੇ ਘਰ ਤੱਕ ਰੱਖੋ, ਇਹਨੂੰ ਆਪਣੇ ਅੰਦਰ ਤੱਕ ਰੱਖੋ। ਪੰਜਾਬੀਆਂ ਨੂੰ ਇਹ ਗੁੰਡਾਗਰਦੀ ਨਾ ਦਿਖਾਓ। ਤੇ ਜਿਹੜੀਆਂ ਨਿਲ ਹੋਈਆਂ ਪਈਆਂ, ਜਿਹੜੀਆਂ ਬਿਲਕੁਲ ਖਤਮ ਹੋਈਆਂ ਪਈਆਂ ਵਿਰੋਧੀ ਧਿਰਾਂ ਨੇ, ਉਹਨਾਂ ਨੂੰ ਇਸ ਬਿਆਨ ਦਾ ਸੰਗਿਆਨ ਲੈਣਾ ਚਾਹੀਦਾ। ਇਹ ਇਕੱਲੇ ਹਾਂਜੀ ਬਿਲਕੁਲ ਤੇਲ ਹੈ ਨੀ ਗਾ। ਹਾਂਜੀ, ਮਤਲਬ ਇੱਕ ਬੰਦਾ ਜਿਹੜਾ ਕਿਸੇ ਸੰਵਿਧਾਨਕ ਅਹੁਦੇ ਤੇ ਸ਼ਰੇਆਮ ਸਿਸਟਮ ਨੂੰ ਚੁਣੌਤੀ ਦੇ ਰਿਹਾ ਕਿ ਮੈਂ ਭਾਈ ਐਂ ਕਰ ਲੈਂਦਾ। ਕਮਾਲ ਦੀ ਗੱਲ ਆ। ਇਦੋਂ ਵੱਡਾ ਧੋਖਾ ਕੀ ਹੋਊਗਾ? ਜਿਹੜੇ ਬੰਦੇ ਪੋਲੀਟੀਕਲ ਰਿਫਾਰਮ ਦੀ ਗੱਲ ਕਰਦੇ ਸੀ, ਅੱਜ ਉਹ ਪੋਲੀਟੀਕਲ ਗੁੰਡੇ ਬਣ ਕੇ ਬੈਠੇ।